ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 16 ਅਗਸਤ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਜਾਨ, ਸੁਨਹਿਰੀ ਮਤਨ ਜ਼ਬੂਰ। ਖੁਦਾਵੰਦ ਮੇਰਾ ਚੁਪਾਨ ਹੈ, ਮੈਨੂੰ ਘਾਟਾ ਨਾ ਹੋਵੇਗਾ, ਉਹ ਮੇਰੀ ਜਾਨ ਨੂੰ ਬਹਾਲ ਕਰਦਾ ਹੈ। ਜਵਾਬੀ ਪੜ੍ਹਾਈ। ਜ਼ਬੂਰ। ਐ ਖੁਦਾਵੰਦ, ਮੈਂ ਆਪਣੀ ਜਾਨ ਤੇਰੇ ਵੱਲ ਚੁੱਕਣਾ ਵਾਂ। ਐ ਮੇਰੇ ਰੱਬ, ਮੈਂ ਤੇਰੇ ਉੱਤੇ ਭਰੋਸਾ ਕੀਤਾ। ਖੁਦਾਵੰਦ ਮੇਰੀ ਲੋਹ ਤੇ ਮੇਰੀ ਮੁਕਤੀ ਹੈ, ਮੈਨੂੰ ਕਿਹਦਾ ਡਰ। ਖੁਦਾਵੰਦ ਮੇਰੀ ਹਯਾਤੀ ਦਾ ਪੁੱਛਤਾ ਹੈ, ਮੈਨੂੰ ਕਿਹਦਾ ਡਰ। ਭਾਵੇਂ ਮੇਰੇ ਖਿਲਾਫ ਲਸ਼ਕਰ ਖੈਮਾਜ਼ਾਨ ਹੋਵੇ, ਮੇਰਾ ਦਿਲ ਨਹੀਂ ਡਰੇਗਾ। ਭਾਵੇਂ ਮੇਰੇ ਖਿਲਾਫ ਜੰਗ ਬਰਪਾ ਹੋਵੇ, ਤੇ ਫਿਰ ਵੀ ਮੈਂ ਖਾਤਰ ਜਮਾ ਰਵਾਂਗਾ। ਮੈਂ ਖੁਦਾਵੰਦ ਤੋਂ ਇੱਕ ਦਰਖਾਸਤ ਕੀਤੀ ਏ, ਮੈਂ ਉਹਦਾ ਹੀ ਤਾਲਬ ਰਵਾਂਗਾ ਕਿ ਮੈਂ ਸਾਰੀ ਉਮਰ ਖੁਦਾਵੰਦ ਦੇ ਘਰ ਵਿੱਚ ਰਵਾਂ, ਤਾਂ ਜੋ ਖੁਦਾਵੰਦ ਦੇ ਜਮਾਲ ਨੂੰ ਵੇਖਾਂ ਤੇ ਉਹਦੀ ਹੈਕਲ ਵਿੱਚ ਇਸਤਫਸਾਰ ਕਰਿਆ ਕਰਾਂ। ਕਿਉਂ ਜੇ ਮੁਸੀਬਤ ਦੇ ਦਿਨ ਉਹੀ ਮੈਨੂੰ ਆਪਣੇ ਆਸ਼ਿਆਨੇ ਵਿੱਚ ਲੁਕੋ ਕੇ ਰੱਖੇਗਾ, ਉਹ ਮੈਨੂੰ ਆਪਣੇ ਖੈਮੇ ਦੇ ਪਰਦੇ ਵਿੱਚ ਲੁਕੋ ਲਵੇਗਾ, ਉਹ ਮੈਨੂੰ ਚਟਾਨ ਉੱਤੇ ਚੜ੍ਹਾ ਦੇਵੇਗਾ। ਐ ਖੁਦਾਵੰਦ, ਮੈਨੂੰ ਆਪਣੀ ਰਾਹ ਦੱਸ ਤੇ ਮੇਰੇ ਵੈਰੀਆਂ ਦੇ ਪਾਰੋਂ ਮੈਨੂੰ ਹਮਵਾਰ ਰਾਹ ਉੱਤੇ ਟੋਰ। ਖੁਦਾਵੰਦ ਦੀ ਆਸ ਰੱਖ, ਮਜ਼ਬੂਤ ਹੋ ਤੇ ਤੇਰਾ ਦਿਲ ਮਜ਼ਬੂਤ ਹੋਵੇ। ਹਾਂ, ਖੁਦਾਵੰਦ ਦੀ ਹੀ ਆਸ ਰੱਖ। ਦਰਸੀਵਾਜ਼ ਬਾਈਬਲ ਵਿੱਚੋਂ। ਜ਼ਬੂਰ। ਜਿਵੇਂ ਹਰਨੀ ਪਾਣੀ ਦੇ ਨਾਲਿਆਂ ਨੂੰ ਤਰਸਦੀ ਏ, ਉਂਝ ਹੀ ਐ ਰੱਬ, ਮੇਰੀ ਰੂਹ ਤੇਰੇ ਲਈ ਤਰਸਦੀ ਏ। ਮੇਰੀ ਰੂਹ ਰੱਬ ਦੀ, ਜਿਉਂਦੇ ਰੱਬ ਦੀ ਧਰਿਆਈ ਏ। ਮੈਂ ਕਿਦੋਂ ਜਾ ਕੇ ਰੱਬ ਦੇ ਹਜ਼ੂਰ ਹਾਜ਼ਰ ਹੋਵਾਂਗਾ। ਇਹਨਾਂ ਗੱਲਾਂ ਨੂੰ ਯਾਦ ਕਰਕੇ ਮੇਰਾ ਦਿਲ ਭਰ ਆਉਂਦਾ ਏ ਵੀ ਮੈਂ ਕਿਵੇਂ ਜੱਥੇ ਯਾਨੀ ਈਦ ਮਨਾਉਣ ਵਾਲੀ ਜਮਾਤ ਦੇ ਨਾਲ ਰਲ ਕੇ ਖੁਸ਼ੀ ਤੇ ਹਮਦ ਕਰਦਾ ਹੋਇਆ ਉਹਨਾਂ ਨੂੰ ਰੱਬ ਦੇ ਘਰ ਵਿੱਚ ਲੈ ਜਾਂਦਾ ਸੀ। ਤੇ ਫਿਰ ਵੀ ਦਿਨ ਨੂੰ ਖੁਦਾਵੰਦ ਆਪਣੀ ਸ਼ਫਕਤ ਵਿਖਾਵੇਗਾ ਤੇ ਰਾਤ ਨੂੰ ਮੈਂ ਉਹਦਾ ਗੀਤ ਗਾਵਾਂਗਾ, ਬਲਕਿ ਆਪਣੀ ਹਯਾਤ ਤੇ ਰੱਬ ਤੋਂ ਦੁਆ ਮੰਗਾਂਗਾ। ਐ ਮੇਰੀ ਜਾਨ, ਤੂੰ ਕਿਉਂ ਡਿੱਗਦੀ ਜਾਨੀ ਏ? ਤੂੰ ਅੰਦਰ ਹੀ ਅੰਦਰ ਕਿਉਂ ਬੇਚੈਨ ਏ? ਰੱਬ ਤੋਂ ਆਸ ਰੱਖ, ਕਿਉਂ ਜੇ ਉਹ ਮੇਰੇ ਮੁਖੜੇ ਦੀ ਰੌਣਕ ਤੇ ਮੇਰਾ ਰੱਬ ਏ। ਮੈਂ ਫਿਰ ਉਹਦੀ ਸਤਾਇਸ਼ ਕਰਾਂਗਾ। ਯਸਾਇਆ। ਤੇ ਯੱਸੀ ਦੇ ਤਣੇ ਤੋਂ ਇੱਕ ਟਹਿਣੀ ਨਿਕਲੇਗੀ ਤੇ ਉਹਦੀਆਂ ਜੜ੍ਹਾਂ ਤੋਂ ਇੱਕ ਬਾਰਾਵਰ ਸ਼ਾਖ ਪੈਦਾ ਹੋਵੇਗੀ। ਤੇ ਖੁਦਾਵੰਦ ਦੀ ਰੂਹ ਉਹਦੇ ਉੱਤੇ ਠਹਿਰੇਗੀ, ਹਿਕਮਤ ਤੇ ਖਿਰਤ ਦੀ ਰੂਹ, ਮਸਲਹਤ ਤੇ ਕੁਦਰਤ ਦੀ ਰੂਹ, ਮਾਰਫਤ ਤੇ ਖੁਦਾਵੰਦ ਦੇ ਖੌਫ ਦੀ ਰੂਹ। ਤੇ ਉਹਦੀ ਸ਼ਾਦਮਾਨੀ ਖੁਦਾਵੰਦ ਦੇ ਖੌਫ ਵਿੱਚ ਹੋਵੇਗੀ, ਤੇ ਉਹ ਨਾ ਆਪਣੀਆਂ ਅੱਖੀਆਂ ਦੇ ਵੇਖਣ ਦੇ ਮੁਤਾਬਿਕ ਫੈਸਲਾ ਕਰੇਗਾ ਤੇ ਨਾ ਆਪਣੇ ਕੰਨਾਂ ਦੇ ਸੁਣਨ ਦੇ ਮੁਤਾਬਿਕ ਫੈਸਲਾ ਕਰੇਗਾ। ਤੇ ਉਹਦੀ ਕਮਰ ਦਾ ਪਟਕਾ ਰਾਸਬਾਜ਼ੀ ਹੋਵੇਗਾ ਤੇ ਉਹਦੇ ਪਹਿਲੂ ਉੱਤੇ ਰਾਸਬਾਜ਼ੀ ਦਾ ਪਟਕਾ ਹੋਵੇਗਾ। ਇਸ ਲਈ ਭੇੜੀਆ ਬਰਰੇ ਦੇ ਨਾਲ ਰਵੇਗਾ ਤੇ ਚੀਤਾ ਬੱਕਰੀ ਦੇ ਬੱਚੇ ਦੇ ਨਾਲ ਬੈਠੇਗਾ, ਤੇ ਬਛੜਾ ਤੇ ਸ਼ੇਰ ਬੱਚਾ ਤੇ ਪਲਿਆ ਹੋਇਆ ਵੱਛਾ ਰਲ ਮਿਲ ਕੇ ਰਹਿਣਗੇ ਤੇ ਛੋਟਾ ਬਾਲ ਉਹਨਾਂ ਦੀ ਪੇਸ਼ਰੋਈ ਕਰੇਗਾ। ਉਹ ਮੇਰੇ ਸਾਰੇ ਇੱਕ ਪਹਾੜ ਉੱਤੇ ਨਾ ਨੁਕਸਾਨ ਦੇਣਗੇ ਨਾ ਹਲਾਕ ਕਰਨਗੇ, ਕਿਉਂ ਜੇ ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਏ, ਉਂਝ ਹੀ ਧਰਤੀ ਖੁਦਾਵੰਦ ਦੇ ਇਰਫਾਨ ਨਾਲ ਮਾਮੂਰ ਹੋਵੇਗੀ। ਤੇ ਵੇਲਾ ਇੰਜ ਹੋਵੇਗਾ ਭਈ ਲੋਕ ਯੱਸੀ ਦੀ ਉਸ ਜੜ ਦੇ ਤਾਲਬ ਹੋਣਗੇ ਜਿਹੜੀ ਲੋਕਾਂ ਲਈ ਇੱਕ ਨਿਸ਼ਾਨ ਏ ਤੇ ਉਹਦੀ ਆਰਾਮਗਾਹ ਜਲਾਲੀ ਹੋਵੇਗੀ, ਤੇ ਉਹਦੇ ਬਾਕੀ ਲੋਕਾਂ ਲਈ ਜਿਹੜੇ ਅਸੂਰ ਵਿੱਚ ਬਚੇ ਰਹਿਣਗੇ ਅਜਿਹੀ ਸ਼ਾਹਰਾ ਹੋਵੇਗੀ ਜਿਵੇਂ ਬਨੀ ਇਸਰਾਈਲੀ ਸੀ ਜਦੋਂ ਉਹ ਮਿਸਰ ਤੋਂ ਨਿਕਲੇ। ਮਰਕਸ। ਯਿਸੂ ਮਸੀਹ ਰੱਬ ਦੇ ਪੁੱਤਰ ਦੀ ਖੁਸ਼ਖਬਰੀ ਦਾ ਸ਼ੁਰੂ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਬਿਮਾਰੀ ਤੇ ਨਿੱਤ ਕਮਜ਼ੋਰੀ ਤੋਂ ਦੂਰ ਕਰਦਾ ਰਿਹਾ। ਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ ਤੇ ਲੋਕ ਸਾਰੇ ਬਿਮਾਰਾਂ ਨੂੰ, ਜਿਹੜੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ, ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਤੇ ਮਿਰਗੀ ਵਾਲਿਆਂ ਤੇ ਮਫਲੂਜਾਂ ਨੂੰ ਉਹਦੇ ਕੋਲ ਲਿਆਏ ਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਤੇ ਗਲੀਲ ਤੇ ਦੁਕਪੁਲਸ ਤੇ ਯਰੂਸ਼ਲਮ ਤੇ ਯਹੂਦੀਆ ਤੇ ਯਰਦਨ ਦੇ ਪਾਰ ਵੱਡਾ ਜੱਥਾ ਉਹਦੇ ਮਗਰ ਟੁਰ ਪਿਆ। ਮੱਤੀ। ਤੇ ਵੇਖੋ, ਇੱਕ ਕੁੜੀ ਨੇ ਕੋਲ ਆ ਕੇ ਉਹਨੂੰ ਸਜਦਾ ਕੀਤਾ ਤੇ ਆਖਿਆ, ਐ ਖੁਦਾਵੰਦ,
ਜੇ ਤੂੰ ਚਾਹਵੇਂ ਤਾਂ ਮੈਨੂੰ ਪਾਕ ਸਾਫ਼ ਕਰ ਸਕਦਾ ਹੈ। ਉਹਨੇ ਹੱਥ ਵਧਾ ਕੇ ਉਹਨੂੰ ਛੂਹਿਆ ਤੇ ਆਖਿਆ, ਮੈਂ ਚਾਹੁੰਦਾ ਵਾਂ ਵੀ ਤੂੰ ਪਾਕ ਸਾਫ਼ ਹੋ ਜਾ। ਉਹ ਉਸੇ ਵੇਲੇ ਪਾਕ ਸਾਫ਼ ਹੋ ਗਿਆ। ਤੇ ਜਦੋਂ ਉਹ ਕਫਰਨਹੂਮ ਵਿੱਚ ਦਾਖਲ ਹੋਇਆ ਤੇ ਇੱਕ ਸੂਬੇਦਾਰ ਉਹਦੇ ਕੋਲ ਆਇਆ ਤੇ ਉਹਦੀ ਮਿੰਨਤ ਕਰਕੇ ਆਖਿਆ, ਐ ਖੁਦਾਵੰਦ, ਮੇਰਾ ਖਾਦਮ ਫਾਲਜ ਦਾ ਮਾਰਿਆ ਘਰ ਵਿੱਚ ਪਿਆ ਏ ਤੇ ਬਹੁਤ ਤਕਲੀਫ ਵਿੱਚ ਏ। ਉਹਨੇ ਉਹਨੂੰ ਆਖਿਆ, ਮੈਂ ਆ ਕੇ ਉਹਨੂੰ ਸ਼ਿਫਾ ਦੇਵਾਂਗਾ। ਸੂਬੇਦਾਰ ਨੇ ਜਵਾਬ ਵਿੱਚ ਆਖਿਆ, ਐ ਖੁਦਾਵੰਦ, ਮੈਂ ਇਸ ਲਾਇਕ ਨਹੀਂ ਭਈ ਤੂੰ ਮੇਰੀ ਛੱਤ ਹੇਠ ਆਵੇਂ, ਬਲਕਿ ਸਿਰਫ ਜ਼ੁਬਾਨ ਨਾਲ ਆਖ ਦੇ ਤੇ ਮੇਰਾ ਖਾਦਮ ਸ਼ਿਫਾ ਪਾ ਜਾਵੇਗਾ। ਕਿਉਂ ਜੇ ਮੈਂ ਵੀ ਦੂਜਿਆਂ ਦੇ ਇਖਤਿਆਰ ਵਿੱਚ ਵਾਂ ਤੇ ਸਿਪਾਹੀ ਮੇਰੇ ਮਾਤਹਿਤ ਨੇ। ਜਦੋਂ ਇੱਕ ਨੂੰ ਆਖਦਾ ਵਾਂ ਭਈ ਜਾ ਤੇ ਉਹ ਜਾਂਦਾ ਏ, ਤੇ ਦੂਜੇ ਨੂੰ ਭਈ ਆ ਤੇ ਉਹ ਆਉਂਦਾ ਏ, ਤੇ ਆਪਣੇ ਨੌਕਰ ਨੂੰ ਭਈ ਇਹ ਕਰ ਤੇ ਉਹ ਕਰਦਾ ਏ। ਯਿਸੂ ਇਹ ਸੁਣ ਕੇ ਹੈਰਾਨ ਹੋਇਆ ਤੇ ਮਗਰ ਆਉਣ ਵਾਲਿਆਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਮੈਂ ਇਸਰਾਈਲ ਵਿੱਚ ਵੀ ਅਜਿਹਾ ਈਮਾਨ ਨਹੀਂ ਪਾਇਆ। ਤੇ ਯਿਸੂ ਨੇ ਸੂਬੇਦਾਰ ਨੂੰ ਆਖਿਆ, ਜਿਵੇਂ ਤੇਰਾ ਈਮਾਨ ਏ ਤੇਰੇ ਲਈ ਉਂਝ ਹੀ ਹੋਵੇ। ਤੇ ਉਸੇ ਵੇਲੇ ਖਾਦਮ ਨੇ ਸ਼ਿਫਾ ਪਾਈ। ਤੇ ਯਿਸੂ ਨੇ ਪਤਰਸ ਦੇ ਘਰ ਵਿੱਚ ਆ ਕੇ ਉਹਦੀ ਸੱਸ ਨੂੰ ਤਪ ਵਿੱਚ ਪਈ ਵੇਖਿਆ। ਉਹਨੇ ਉਹਦਾ ਹੱਥ ਛੂਹਿਆ ਤੇ ਤਪ ਉਹਦੇ ਉੱਤੋਂ ਉਤਰ ਗਈ ਤੇ ਉਹ ਉੱਠ ਕੇ ਖਲੋ ਗਈ ਤੇ ਉਹਦੀ ਸੇਵਾ ਕਰਨ ਲੱਗੀ। ਜਦੋਂ ਸ਼ਾਮ ਹੋਈ ਤੇ ਉਹਦੇ ਕੋਲ ਬਹੁਤ ਸਾਰੇ ਲੋਕ ਆਏ ਜਿਨ੍ਹਾਂ ਵਿੱਚ ਬਦਰੂਹਾਂ ਸੀ। ਉਹਨੇ ਰੂਹਾਂ ਨੂੰ ਜ਼ੁਬਾਨ ਨਾਲ ਆਖ ਕੇ ਹੀ ਕੱਢ ਦਿੱਤਾ ਤੇ ਸਾਰੇ ਬਿਮਾਰਾਂ ਨੂੰ ਚੰਗਾ ਕੀਤਾ। ਲੂਕਾ। ਫਿਰ ਇੰਜ ਹੋਇਆ ਵੀ ਉਹ ਕਿਸੇ ਥਾਂ ਤੇ ਦੁਆ ਕਰ ਰਿਹਾ ਸੀ। ਜਦੋਂ ਕਰ ਚੁੱਕਿਆ ਤੇ ਉਹਦੇ ਚੇਲਿਆਂ ਵਿੱਚੋਂ ਇੱਕ ਨੇ ਉਹਨੂੰ ਆਖਿਆ, ਐ ਖੁਦਾਵੰਦ, ਜਿਵੇਂ ਯੂਹੰਨਾ ਨੇ ਆਪਣੇ ਚੇਲਿਆਂ ਨੂੰ ਦੁਆ ਕਰਨਾ ਸਿਖਾਇਆ, ਤੂੰ ਵੀ ਸਾਨੂੰ ਸਿਖਾ। ਉਹਨੇ ਉਹਨਾਂ ਨੂੰ ਆਖਿਆ, ਮੱਤੀ, ਜਦੋਂ ਤੁਸੀਂ ਦੁਆ ਕਰੋ ਤੇ ਰਿਆਕਾਰਾਂ ਵਾਂਗਰ ਨਾ ਬਣੋ, ਕਿਉਂ ਜੇ ਉਹ ਇਬਾਦਤਖਾਨਿਆਂ ਵਿੱਚ ਤੇ ਬਾਜ਼ਾਰਾਂ ਦੇ ਮੋੜਾਂ ਉੱਤੇ ਖਲੋ ਕੇ ਦੁਆ ਕਰਨਾ ਪਸੰਦ ਕਰਦੇ ਨੇ, ਤਾਂ ਜੋ ਲੋਕ ਉਹਨਾਂ ਨੂੰ ਵੇਖਣ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਉਹਨਾਂ ਨੇ ਆਪਣਾ ਅਜਰ ਪਾ ਲਿਆ। ਪਰ ਜਦੋਂ ਤੂੰ ਦੁਆ ਕਰੇ ਤੇ ਆਪਣੀ ਕੋਠੜੀ ਵਿੱਚ ਜਾ ਤੇ ਬੂਹਾ ਬੰਦ ਕਰਕੇ ਆਪਣੇ ਪਿਓ ਤੋਂ ਜਿਹੜਾ ਪੋਸ਼ੀਦਗੀ ਵਿੱਚ ਏ ਦੁਆ ਕਰ। ਇਸ ਸੂਰਤ ਵਿੱਚ ਤੇਰਾ ਪਿਓ ਜਿਹੜਾ ਪੋਸ਼ੀਦਗੀ ਵਿੱਚ ਏ ਤੈਨੂੰ ਵੇਖਦਾ ਏ ਬਦਲਾ ਦੇਵੇਗਾ। ਤੇ ਦੁਆ ਕਰਨ ਵੇਲੇ ਗੈਰ ਕੌਮਾਂ ਦੇ ਲੋਕਾਂ ਵਾਂਗਰ ਬਕ ਨਾ ਕਰੋ, ਕਿਉਂ ਜੇ ਉਹ ਸਮਝਦੇ ਨੇ ਵੀ ਸਾਡੇ ਬਹੁਤ ਬੋਲਣ ਪਾਰੋਂ ਸਾਡੀ ਸੁਣੀ ਜਾਵੇਗੀ। ਇਸ ਲਈ ਉਹਨਾਂ ਵਾਂਗਰ ਨਾ ਬਣੋ, ਕਿਉਂ ਜੇ ਤੁਹਾਡਾ ਪਿਓ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਏ ਵੀ ਤੁਹਾਨੂੰ ਕਿਹੜੀਆਂ-ਕਿਹੜੀਆਂ ਸ਼ੈਵਾਂ ਦੀ ਲੋੜ ਏ। ਇਸ ਲਈ ਤੁਸੀਂ ਇੰਜ ਦੁਆ ਕਰਿਆ ਕਰੋ ਵੀ ਐ ਸਾਡੇ ਪਿਓ, ਤੂੰ ਜਿਹੜਾ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰੀ ਬਾਦਸ਼ਾਹੀ ਆਵੇ, ਤੇਰੀ ਮਰਜ਼ੀ ਜਿਵੇਂ ਅਸਮਾਨ ਉੱਤੇ ਪੂਰੀ ਹੁੰਦੀ ਏ ਧਰਤੀ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਤੇ ਜਿਵੇਂ ਅਸੀਂ ਆਪਣੇ ਕਰਜ਼ਦਾਰਾਂ ਨੂੰ ਮੁਆਫ ਕੀਤਾ ਏ, ਤੂੰ ਵੀ ਸਾਡੇ ਕਰਜ਼ ਸਾਨੂੰ ਮੁਆਫ ਕਰ। ਤੇ ਸਾਨੂੰ ਆਜ਼ਮਾਇਸ਼ ਵਿੱਚ ਨਾ ਲਿਆ, ਬਲਕਿ ਬੁਰਾਈ ਤੋਂ ਬਚਾ, ਕਿਉਂ ਜੇ ਬਾਦਸ਼ਾਹੀ ਤੇ ਕੁਦਰਤ ਤੇ ਜਲਾਲ ਹਮੇਸ਼ਾ ਤੇਰੇ ਹੀ ਨੇ। ਆਮੀਨ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਸੂਰਜ ਇਨਸਾਨ ਉੱਤੇ ਹੁਕਮਰਾਨੀ ਕਰਨ ਵਾਲੀ ਰੂਹ, ਸੱਚਾਈ, ਹਯਾਤੀ ਤੇ ਮੁਹੱਬਤ ਦੀ ਅਲਾਮਤ। ਦਿਨ ਢਲ ਜਾਂਦਾ ਤੇ ਪਰਛਾਵੇਂ ਵਧਣ ਲੱਗਦੇ ਨੇ, ਪਰ ਹਨੇਰਾ ਗਾਇਬ ਹੋ ਜਾਂਦਾ ਏ ਜਦੋਂ ਧਰਤੀ ਦੁਬਾਰਾ ਆਪਣੇ ਵਿਦਾਰ ਵਿੱਚ ਘੁੰਮਦੀ ਏ। ਸੂਰਜ ਉੱਤੇ ਧਰਤੀ ਦੀ ਗਰਦਸ਼ ਨਾਲ ਕੋਈ ਅਸਰ ਨਹੀਂ ਪੈਂਦਾ। ਇਸ ਲਈ ਸਾਇੰਸ ਰੂਹ ਨੂੰ ਰੱਬ ਦੇ ਤੌਰ ਤੇ ਪਾਪ ਤੇ ਮੌਤ ਤੋਂ ਮੁਬਰਰਾ, ਹਯਾਤੀ ਤੇ ਜ਼ਹਾਨਤ ਦੇ ਤੌਰ ਤੇ ਜ਼ਾਹਿਰ ਕਰਦੀ ਏ, ਜਿਹਦੇ ਆਲੇ ਦੁਆਲੇ ਹਮ-ਆਹੰਗੀ ਦੇ ਨਾਲ ਸਿਆਣ ਦੇ ਨਿਜ਼ਾਮ ਵਿੱਚ ਸਾਰੀਆਂ ਸ਼ੈਵਾਂ ਗਰਦਸ਼ ਕਰਦੀਆਂ ਨੇ। ਰੂਹ ਬਦਲਦੀ ਨਹੀਂ। ਰੂਹ ਵਿੱਚ ਨਾ ਨਸ਼ੋਨੁਮਾ, ਬਲੂਗਤ ਏ ਨਾ ਜ਼ਵਾਲ ਏ। ਇਹ ਤਬਦੀਲੀਆਂ ਮਾਦੀ ਫਹਿਮ ਦੇ ਤਗਯਰਾਤ, ਫਾਨੀ ਅਕੀਦੇ ਦੇ ਬਦਲਦੇ ਹੋਏ ਬੱਦਲ ਨੇ ਜਿਹੜੇ ਹਸਤੀ ਦੀ ਸੱਚਾਈ ਨੂੰ ਲੁਕੋ ਲੈਂਦੇ ਨੇ। ਮਾਦੇ ਦੇ ਬਸ ਨਾਂ ਦੇ ਕਾਨੂੰਨ ਤੇ ਤਿੱਬੀ ਸਾਇੰਸ ਨੇ ਕਦੀ ਇਨਸਾਨ ਨੂੰ ਮੁਕੰਮਲ, ਹਮ-ਆਹੰਗ ਤੇ ਲਾਫਾਨੀ ਨਹੀਂ ਬਣਾਇਆ। ਇਨਸਾਨ ਉਦੋਂ ਹਮ-ਆਹੰਗ ਹੁੰਦਾ ਹੈ ਜਦੋਂ ਰੂਹ ਦੀ ਨਿਗਰਾਨੀ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਹਸਤੀ ਦੀ ਸੱਚਾਈ ਨੂੰ ਸਮਝਣ ਦੀ ਅਹਿਮੀਅਤ ਹੈ ਜਿਹੜੀ ਰੂਹਾਨੀ ਵਜੂਦੀਅਤ ਦੇ ਅਸੂਲਾਂ ਨੂੰ ਜ਼ਾਹਿਰ ਕਰਦੀ ਹੈ। ਸਿਆਣ ਆਪਣੀ ਸਾਰੀਆਂ ਸਲਾਹਤਾਂ ਉੱਤੇ ਬਰਤਰ ਤੇ ਇਹਨਾਂ ਸਾਰਿਆਂ ਉੱਤੇ ਹੁਕਮਰਾਨੀ ਕਰਨ ਵਾਲੀ ਆਪਣੇ ਖੁਦ ਦੇ ਨਿਜ਼ਾਮਾਂ ਦਾ ਇੱਕ ਮਰਕਜ਼ੀ ਸ਼ਮਸ ਹੈ, ਯਾਨੀ ਆਪਣੀ ਖੁਦ ਦੀ ਵਸੀਹ ਤਖਲੀਕ ਦੀ ਲੋਅ ਤੇ ਹਯਾਤੀ
ਤੇ ਇਨਸਾਨ ਇਲਾਹੀ ਸਿਆਣ ਦਾ ਮੁਆਵਨ ਹੈ। ਤਜਰਬਿਆਂ ਨੇ ਇਸ ਸੱਚਾਈ ਦੀ ਹਮਾਇਤ ਕੀਤੀ ਹੈ ਭਈ ਸਿਆਣ ਜਿਸਮ ਉੱਤੇ ਹੁਕੂਮਤ ਕਰਦੀ ਹੈ, ਬਸ ਇੱਕ ਮੌਕੇ ਉੱਤੇ ਨਹੀਂ ਬਲਕਿ ਹਰ ਮੌਕੇ ਉੱਤੇ। ਰੂਹ ਦੀ ਲਾਜ਼ਵਾਲ ਇਸਤਦਾਦ ਮਾਦੇ ਦੀਆਂ ਸ਼ਰਤਾਂ ਤੋਂ ਬਗੈਰ ਤੇ ਬਰਾਏ ਨਾਮ ਮਾਦੇ ਦੀ ਮੌਜੂਦਗੀ ਉੱਤੇ ਝੂਠੇ ਈਮਾਨ ਦੇ ਬਗੈਰ ਵਜੂਦ ਰੱਖਦੀ ਹੈ। ਸਾਇੰਸ ਦੇ ਅਸੂਲਾਂ ਉੱਤੇ ਅਮਲ ਕਰਦਿਆਂ ਹੋਏ ਲਿਖਣ ਵਾਲੇ ਨੇ ਤੇਜ਼ ਤੇ ਹਮੇਸ਼ਾ ਦੀਆਂ ਸ਼ਦੀਦ ਸੂਰਤਾਂ ਵਿੱਚ ਸਿਹਤਮੰਦੀ ਬਹਾਲ ਕੀਤੀ ਹੈ। ਆਓ ਹੱਡੀਆਂ ਦੇ ਦੋ ਇੱਕੋ ਜਿਹੇ ਕੇਸ ਫਰਜ਼ ਕਰੀਏ। ਦੋਵੇਂ ਕੇਸ ਇੱਕੋ ਜਿਹੀਆਂ ਅਲਾਮਤਾਂ ਦੇ ਰਾਹੀਂ ਪੈਦਾ ਹੋਏ ਤੇ ਪੇਸ਼ ਹੋਏ। ਇੱਕ ਕੇਸ ਵਿੱਚ ਇੱਕ ਸਰਜਨ ਨੂੰ ਕੰਮ ਦਿੱਤਾ ਗਿਆ ਤੇ ਦੂਜੇ ਕੇਸ ਵਿੱਚ ਕ੍ਰਿਸਚਨ ਸਾਇੰਸਦਾਨ ਨੂੰ। ਸਰਜਨ ਇਹ ਮੰਨਦਿਆਂ ਹੋਏ ਵੀ ਮਾਦਾ ਆਪਣੇ ਆਪ ਦੀਆਂ ਸ਼ਰਤਾਂ ਬਣਾਉਂਦਾ ਹੈ, ਇੱਕ ਖਾਸ ਵੇਲੇ ਉੱਤੇ ਆ ਕੇ ਉਹਨਾਂ ਨੂੰ ਨੁਕਸਾਨਦੇਹ ਕਰਾਰ ਦਿੰਦਾ ਹੈ ਤੇ ਜ਼ਖਮ ਦੇ ਹਤਮੀ ਨਤੀਜੇ ਦੇ ਤੌਰ ਤੇ ਖਦਸ਼ੇ ਤੇ ਸ਼ੱਕ ਦੀ ਹੌਸਲਾ ਅਫਜ਼ਾਈ ਕਰਦਾ ਹੈ। ਆਪਣੇ ਆਪ ਦੇ ਹੱਥਾਂ ਵਿੱਚ ਹੁਕਮਰਾਨੀ ਦੀਆਂ ਲਗਾਮਾਂ ਨਾ ਫੜਦਿਆਂ ਹੋਏ ਉਹ ਮੰਨਦਾ ਹੈ ਵੀ ਸਿਆਣ ਤੋਂ ਬਹੁਤੀ ਤਾਕਤਵਰ ਕੋਈ ਸ਼ੈ ਯਾਨੀ ਮਾਦਾ ਇਸ ਕੇਸ ਉੱਤੇ ਹਾਕਮ ਹੈ। ਇਸ ਲਈ ਉਹਦਾ ਇਲਾਜ ਆਰਜ਼ੀ ਹੁੰਦਾ ਹੈ। ਇਹ ਜ਼ਹਿਨੀ ਕੈਫੀਅਤ ਹਾਰ ਨੂੰ ਦਾਵਤ ਦਿੰਦੀ ਹੈ। ਕ੍ਰਿਸਚਨ ਸਾਇੰਸਦਾਨ ਸਾਇੰਸੀ ਤੌਰ ਤੇ ਇਹ ਸਮਝਦਿਆਂ ਹੋਏ ਵੀ ਸਭ ਕੁਝ ਸਿਆਣ ਹੈ, ਗਲਤੀ ਨੂੰ ਬਰਬਾਦ ਕਰਨ ਲਈ ਜ਼ਹਿਨੀ ਵਜ੍ਹਾ ਸੱਚਾਈ ਦੀ ਹਸਤੀ ਦੇ ਨਾਲ ਸ਼ੁਰੂ ਕਰਦਾ ਹੈ। ਇਨਸਾਨੀ ਨਿਜ਼ਾਮ ਦੇ ਹਰ ਹਿੱਸੇ ਤੀਕਰ ਅੱਪੜਦਿਆਂ ਹੋਏ ਇਹ ਇਸਲਾਹ ਇੱਕ ਮੁਤਬਾਦਲ ਹੈ। ਕਲਾਮ ਦੇ ਮੁਤਾਬਕ ਇਹ ਹੱਡੀਆਂ ਤੇ ਗੁੱਦੇ ਤੀਕਰ ਅੱਪੜਦਾ ਹੈ ਤੇ ਇਨਸਾਨ ਦੀ ਹਮਾਂਗੀ ਨੂੰ ਬਹਾਲ ਕਰਦਾ ਹੈ। ਮਾਦੀ ਤਬੀਬ ਮਾਦੇ ਦੇ ਨਾਲ ਆਪਣੇ ਵੈਰੀ ਤੇ ਇਲਾਜ ਦੋਵਾਂ ਦੇ ਤੌਰ ਤੇ ਨਿਬੜਦਾ ਹੈ। ਉਹ ਉਸ ਸਬੂਤ ਦੇ ਮੁਤਾਬਕ ਜਿਹੜਾ ਮਾਦਾ ਪੇਸ਼ ਕਰਦਾ ਹੈ ਬਿਮਾਰੀ ਨੂੰ ਕਮਜ਼ੋਰ ਜਾਂ ਮਜ਼ਬੂਤ ਕਰਾਰ ਦਿੰਦਾ ਹੈ। ਇਲਮੇ ਇਲਾਹੀਆ ਦੇ ਮਾਹਰ ਨੇ ਮਾਦੇ ਤੋਂ ਹਟ ਕੇ ਸਿਆਣ ਨੂੰ ਆਪਣੇ ਕੰਮ ਦੀ ਨੀਂਹ ਬਣਾਉਂਦਿਆਂ ਹੋਏ ਤੇ ਹਸਤੀ ਦੀ ਸੱਚਾਈ ਤੇ ਹਮਾਂਗੀ ਨੂੰ ਗਲਤੀ ਤੇ ਮੁਖਾਲਫਤ ਤੋਂ ਉੱਚਾ ਕਰਾਰ ਦਿੰਦਿਆਂ ਹੋਏ ਕੇਸ ਦੇ ਨਾਲ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਕਮਜ਼ੋਰ ਦੀ ਬਜਾਏ ਮਜ਼ਬੂਤ ਪੇਸ਼ ਕੀਤਾ ਹੈ ਤੇ ਉਹ ਮੁਤਨਾਸਬ ਤੌਰ ਤੇ ਆਪਣੇ ਮਰੀਜ਼ ਨੂੰ ਹਿੰਮਤ ਤੇ ਹੋਸ਼ਰੂਬਾ ਕੂਵਤ ਦੀ ਤਹਿਰੀਕ ਦੇ ਨਾਲ ਮਜ਼ਬੂਤ ਕਰਦਾ ਹੈ। ਉਸ ਸਿਆਣ ਦੇ ਕਾਨੂੰਨ ਦੇ ਮੁਤਾਬਕ ਸਾਇੰਸ ਤੇ ਸ਼ਾਉਰ ਦੋਵੇਂ ਹਸਤੀ ਦੀ ਮਈਸ਼ਤ ਵਿੱਚ ਕੰਮ ਕਰ ਰਹੇ ਨੇ, ਜਿਹੜਾ ਬਿਲਾਖਰ ਆਪਣੀ ਮੁਤਲਕ ਬਾਲਾਦਸਤੀ ਦਾ ਦਾਅਵਾ ਕਰਦਾ ਹੈ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਹੈ ਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵੁਰ ਕਰਨਾ ਠੀਕ ਨਹੀਂ ਵੀ ਯਿਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਿਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ, ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਹੈ। ਫਜ਼ਲ ਦਾ ਮੌਜਜ਼ਾ ਮੁਹੱਬਤ ਲਈ ਕੋਈ ਮੌਜਜ਼ਾ ਨਹੀਂ ਹੈ। ਯਿਸੂ ਨੇ ਮਾਦੀਅਤ ਦੀ ਨਾਅਹਲੀਅਤ ਨੂੰ ਉਹਦੇ ਨਾਲ ਰੂਹ ਦੀ ਲਾਮਹਿਦੂਦ ਕਾਬਲੀਅਤ ਨੂੰ ਇੰਜ ਗਲਤੀ ਕਰਨ ਵਾਲੇ ਇਨਸਾਨੀ ਫਹਿਮ ਨੂੰ ਖੁਦ ਦੀਆਂ ਸਜ਼ਾਵਾਂ ਤੋਂ ਬਚਣ ਤੇ ਇਲਾਹੀ ਸਾਇੰਸ ਵਿੱਚ ਤਹਫੁਜ਼ ਲੱਭਣ ਵਿੱਚ ਮਦਦ ਕੀਤੀ। ਸਾਡੇ ਮਾਲਕ ਨੇ ਬਦਰੂਆਂ ਬੁਰਾਈਆਂ ਨੂੰ ਕੱਢਿਆ ਤੇ ਬਿਮਾਰ ਨੂੰ ਸ਼ਿਫਾ ਦਿੱਤੀ। ਇਹ ਉਹਦੇ ਪੈਰੋਕਾਰਾਂ ਦੇ ਬਾਰੇ ਵਿੱਚ ਵੀ ਆਖਿਆ ਜਾਣਾ ਚਾਹੀਦਾ ਹੈ ਭਈ ਉਹਨਾਂ ਨੇ ਆਪਣੇ ਆਪ ਵਿੱਚੋਂ ਤੇ ਦੂਜਿਆਂ ਵਿੱਚੋਂ ਖੌਫ ਤੇ ਬੁਰਾਈ ਨੂੰ ਕੱਢ ਦਿੱਤਾ ਤੇ ਬਿਮਾਰ ਨੂੰ ਸ਼ਿਫਾ ਦਿੱਤੀ। ਜਦੋਂ ਵੀ ਇਨਸਾਨ ਉੱਤੇ ਰੱਬ ਦੀ ਹੁਕਮਰਾਨੀ ਹੁੰਦੀ ਏ, ਰੱਬ ਬਿਮਾਰ ਨੂੰ ਇਨਸਾਨ ਦੇ ਰਾਹੀਂ ਸ਼ਿਫਾ ਦੇਵੇਗਾ। ਖੁਦਾਵੰਦ ਦੇ ਵਤਨ ਵਿੱਚ ਰਹਿਣਾ, ਰੱਬ ਦੀ ਸ਼ਰੀਅਤ ਦਾ ਫਰਮਾਬਰਦਾਰ ਹੋਣਾ, ਮੁਕੰਮਲ ਤੌਰ ਤੇ ਇਲਾਹੀ ਮੁਹੱਬਤ ਦੀ ਰੂਹ ਦੀ ਨਾ ਵੀ ਮਾਦੇ ਦੀ ਹੁਕਮਰਾਨੀ ਵਿੱਚ ਰਹਿਣਾ ਹੈ। ਇੱਕ ਲਮਹੇ ਲਈ ਹੋਸ਼ ਕਰੀਏ ਭਈ ਹਯਾਤੀ ਤੇ ਜ਼ਹਾਨਤ ਖਾਲਿਸਤਾਨ ਰੂਹਾਨੀ ਨੇ, ਨਾ ਮਾਦੇ ਵਿੱਚ ਨਾ ਮਾਦੇ ਤੋਂ, ਤੇ ਫਿਰ ਬਦਨ ਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ। ਜੇ ਬਿਮਾਰੀ ਉੱਤੇ ਇੱਕ ਅਕੀਦਾ ਦੇ ਭਾਰੋਂ ਤਕਲੀਫ ਵਿੱਚ ਹੋ ਤੇ ਅਚਾਨਕ ਤੁਸੀਂ ਆਪਣੇ ਆਪ ਨੂੰ ਠੀਕ ਪਾਓਗੇ। ਜਦੋਂ ਬਦਨ ਉੱਤੇ ਰੂਹਾਨੀ ਹਯਾਤੀ ਸੱਚਾਈ ਤੇ ਮੁਹੱਬਤ ਦਾ ਪੈਰਾ ਹੋਵੇਗਾ ਤੇ ਦੁੱਖ ਖੁਸ਼ੀ ਵਿੱਚ ਬਦਲ ਜਾਣਗੇ। ਇਸ ਲਈ ਉਸ ਵਾਅਦੇ ਦੀ ਆਸ ਜਿਹੜੀ ਯਿਸੂ ਦਵਾਉਂਦਾ ਹੈ ਭਈ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਹੈ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਕਿਉਂ ਜੇ ਮੈਂ ਪਿਓ ਦੇ ਕੋਲ ਜਾਣਾ ਵਾਂ। ਕਿਉਂ ਜੇ ਅਨਾ ਬਦਨ ਤੋਂ ਗਾਇਬ ਹੋ ਗਈ ਤੇ ਉਹਦੇ ਵਿੱਚ ਸੱਚਾਈ ਤੇ ਮੁਹੱਬਤ ਆ ਮੌਜੂਦ ਹੁੰਦੀ ਏ। ਦੁਆਏ ਰਬਾਨੀ ਰੂਹ ਦੀ ਦੁਆ ਏ, ਨਾ ਕਿ ਮਾਦੀ ਫਹਿਮ ਦੀ। ਬਸ ਜਦੋਂ ਅਸੀਂ ਸਾਰੀ ਮਾਦੀ ਜਜ਼ਬਾਤੀਅਤ ਤੇ ਪਾਪ ਤੋਂ ਉੱਤੇ ਉੱਠਦੇ ਹਾਂ ਤੇ ਅਸੀਂ ਅਸਮਾਨ ਤੋਂ ਨਿਕਲਣ ਵਾਲੇ ਸਕੂਨ ਤੇ ਰੂਹਾਨੀ ਸ਼ਾਉਰ ਤੀਕਰ ਅੱਪੜ ਸਕਦੇ ਹਾਂ, ਜਿਹਦਾ ਇਸ਼ਾਰਾ ਰੱਬ ਦੀ ਦੁਆ ਵਿੱਚ ਕੀਤਾ ਗਿਆ ਏ ਤੇ ਜਿਹੜੀ ਫੌਰਨ ਬਿਮਾਰ ਨੂੰ ਸ਼ਿਫਾ ਦਿੰਦੀ ਏ। ਇੱਥੇ ਮੈਨੂੰ ਰੱਬ ਦੀ ਦੁਆ ਦੀ ਹਾਸਲ ਹੋਣ ਵਾਲੀ ਰੂਹਾਨੀ ਸਮਝ ਨੂੰ ਵਾਜ਼ਿਆ ਕਰਨ ਦਿਓ। ਐ ਸਾਡੇ ਪਿਓ, ਤੂੰ ਜਿਹੜਾ ਅਸਮਾਨ ਉੱਤੇ ਹੈ। ਐ ਸਾਡੇ ਮਾਦਰ ਪਿਦਰ ਪਿਓ,
ਕਾਦਰ ਹਾਂ ਮੰਗ। ਤੇਰਾ ਨਾਮ ਪਾਕ ਮੰਨਿਆ ਜਾਵੇ, ਸਤਾਇਸ਼ ਦੇ ਕਾਬਲ। ਤੇਰੀ ਬਾਦਸ਼ਾਹੀ ਆਵੇ, ਤੇਰੀ ਬਾਦਸ਼ਾਹੀ ਆ ਗਈ ਏ, ਤੂੰ ਅਜ਼ਲੀ ਹੈ। ਤੇਰੀ ਮਰਜ਼ੀ ਜਿਵੇਂ ਅਸਮਾਨ ਉੱਤੇ ਪੂਰੀ ਹੁੰਦੀ ਏ, ਧਰਤੀ ਉੱਤੇ ਵੀ ਹੋਵੇ। ਜਿਵੇਂ ਅਸਮਾਨ ਉੱਤੇ ਧਰਤੀ ਉੱਤੇ ਵੀ ਸਾਨੂੰ ਇਹ ਜਾਣਨ ਦੇ ਕਾਬਲ ਬਣਾ ਭਈ ਰੱਬ ਕਾਦਰ ਮੁਤਲਕ ਆਲਾ ਏ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਅੱਜ ਲਈ ਸਾਨੂੰ ਫਜ਼ਲ ਦੇ, ਪਿਆਰ ਦੇ ਭੁੱਖਿਆਂ ਨੂੰ ਰੁਝਾ। ਸਾਡੇ ਕਸੂਰ ਸਾਨੂੰ ਮਾਫ਼ ਕਰ, ਜਿਵੇਂ ਅਸੀਂ ਦੂਜਿਆਂ ਦੇ ਕਸੂਰ ਮਾਫ਼ ਕਰਦੇ ਹਾਂ। ਤੇ ਪਿਆਰ ਵਿੱਚ ਮੁਨਕਸ ਹੁੰਦਾ ਹੈ। ਤੇ ਸਾਨੂੰ ਅਜ਼ਮਾਇਸ਼ ਵਿੱਚ ਨਾ ਪੈਣ ਦੇ, ਬਲਕਿ ਬੁਰਾਈ ਤੋਂ ਬਚਾ। ਤੇ ਰੱਬ ਸਾਨੂੰ ਅਜ਼ਮਾਇਸ਼ ਵਿੱਚ ਨਹੀਂ ਪਾਉਂਦਾ, ਬਲਕਿ ਸਾਨੂੰ ਪਾਪ, ਬਿਮਾਰੀ ਤੇ ਮੌਤ ਤੋਂ ਬਚਾਉਂਦਾ ਹੈ। ਕਿਉਂ ਜੇ ਬਾਦਸ਼ਾਹਤ, ਕੁਦਰਤ ਤੇ ਜਲਾਲ ਹਮੇਸ਼ਾ ਤੀਕਰ ਤੇਰੇ ਨੇ। ਕਿਉਂ ਜੇ ਰੱਬ ਲਾਮਹਿਦੂਦ, ਕਾਦਰ ਮੁਤਲਕ, ਪੂਰੀ ਹਯਾਤੀ, ਸੱਚਾਈ, ਪਿਆਰ ਹਰ ਇੱਕ ਉੱਤੇ ਤੇ ਸਾਰਿਆਂ ਉੱਤੇ ਹਾਕਮ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।